ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਫਰਾਂਸ ਦੀ ਹਿੰਸਾ ਦਾ। ਫਰਾਂਸ ਦੇ ਵਿੱਚ ਲਗਾਤਾਰ ਜਿਹੜੇ ਉਹ ਰੋਸ ਮੁਜ਼ਾਹਰੇ, ਹਿੰਸਕ ਰੋਸ ਮੁਜ਼ਾਹਰੇ ਜਿਹੜੇ ਜਾਰੀ ਨੇ ਤੇ ਫਰਾਂਸ ਦੇ ਕਈ ਸ਼ਹਿਰ ਜਿਹੜੇ ਨੇ ਉਹ ਇਸ ਹਿੰਸਾ ਤੋਂ ਬਚ ਨਹੀਂ ਸਕੇ। ਹੁਣ ਤੱਕ ਇਸ ਮਾਮਲੇ ਦੇ ਵਿੱਚ ਹਜ਼ਾਰਾਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਮਾਰਤਾਂ ਨੂੰ ਤੇ ਕਾਰਾਂ ਨੂੰ ਅੱਗ ਲੱਗ ਚੁੱਕੀ ਹੈ। ਹੁਣ ਲੰਘੇ ਦਿਨੀ ਜਿਹੜਾ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਮੈਕਰੋਨ, ਤਾਂ ਉਹਨਾਂ ਨੇ ਇੱਕ ਮੀਟਿੰਗ ਦੇ ਦੌਰਾਨ ਇੱਕ ਗੱਲ ਕਹੀ ਜਿਹਦਾ ਕਿ ਅੱਜ ਕੱਲ੍ਹ ਬੜਾ ਵਿਰੋਧ ਹੋ ਰਿਹਾ ਹੈ। ਉਹ 200 ਤੋਂ ਵੱਧ ਮੇਅਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀਗੇ ਤੇ ਉਹਨਾਂ ਨੇ ਸਨੈਪਚੈਟ, ਟਿਕਟੌਕ ਤੇ ਐਨਕ੍ਰਿਪਟਡ ਮੈਸੇਂਜਰ, ਟੈਲੀਗ੍ਰਾਮ ਤੇ ਜਿੰਨੇ ਵੀ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਨੇ, ਇਹਨਾਂ ਦੀ ਸਖਤ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਇਹਨਾਂ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਨੇ, ਇਹਨਾਂ ਨੇ ਫਰਾਂਸ ਦੇ ਵਿੱਚ ਹਿੰਸਾ ਭੜਕਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਹੁਣ ਉਹਨਾਂ ਦੇ ਬਿਆਨ ਨੂੰ ਕਈ ਤਰੀਕਿਆਂ ਦੇ ਨਾਲ ਡੀਕੋਡ ਕੀਤਾ ਜਾ ਰਿਹਾ ਹੈ। ਕੁਝ ਲੋਕ ਕਹਿੰਦੇ ਨੇ ਕਿ ਇਹ ਚੀਜ਼ ਹੋ ਸਕਦੀ ਹੈ ਕਿਉਂਕਿ ਜਦੋਂ ਚੀਜ਼ਾਂ ਇੰਟਰਨੈਟ ਤੇ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਨੇ ਤਾਂ ਇਹ ਟੀਨਏਜਰਸ, ਜਿਵੇਂ ਇੱਕ ਦਿਨ ਆਪਾਂ ਗਿਣਤੀ ਦੱਸੀ ਸੀਗੀ ਕਿ 3000 ਤੋਂ ਵੱਧ ਲੋਕ ਹਿਰਾਸਤ ਦੇ ਵਿੱਚ ਲਏ ਗਏ, ਜਿਨ੍ਹਾਂ ਦੇ ਵਿੱਚ 2000 ਟੀਨਏਜਰਸ ਨੇ ਜਿਨ੍ਹਾਂ ਦੀ ਉਮਰ 14 ਤੋਂ ਲੈ ਕੇ 17-18 ਸਾਲ ਦੇ ਵਿਚਕਾਰ ਹੈ। ਤਾਂ ਇਸ ਦਰਮਿਆਨ ਉਹ ਕਹਿੰਦੇ ਕਿ ਜਦੋਂ ਇਹ ਚੀਜ਼ਾਂ ਇੰਟਰਨੈਟ ਤੇ ਵਾਇਰਲ ਹੁੰਦੀਆਂ ਨੇ ਤਾਂ ਇਹ ਨੌਜਵਾਨਾਂ ਨੂੰ ਅਟਰੈਕਟ ਕਰਦੀਆਂ ਨੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਸਭ ਤੋਂ ਵਧੀਆ ਜ਼ਰੀਆ ਆਪਣੇ ਆਪ ਨੂੰ ਇਹਨਾਂ ਪਲੇਟਫਾਰਮ ਦੇ ਉੱਪਰ ਵਾਇਰਲ ਕਰਨ ਦਾ। ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਫਰਾਂਸ ਦੇ ਤੇ ਜਿਹੜੇ ਨੌਜਵਾਨ ਨੇ, ਸੋਸ਼ਲ ਮੀਡੀਆ ਨੇ ਖਾਸ ਕਰਕੇ ਹਿੰਸਾ ਭੜਕਾਉਣ ਦੇ ਵਿੱਚ, ਜਿਹੜੀ ਕਿ ਬੜੇ ਵੱਡੇ ਪੱਧਰ ਤੇ ਹੋਈ ਹੈ, ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਤਾਂ ਪਰ ਹੁਣ ਦੂਜੇ ਪਾਸੇ ਜਿਹੜਾ ਉਹ ਕਹਿੰਦੇ ਕਿ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੇ ਰੋਕ ਲਾਵਾਂਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਕਿ ਟਿਕਟੌਕ ਤੇ ਸਨੈਪਚੈਟ ਤੇ ਜਿਹੜੇ ਮੈਪਿੰਗ ਟੂਲਸ ਨੇ ਉਹਨਾਂ ਤੇ ਵੀ ਉਹਨੇ ਚਿੰਤਾ ਜ਼ਾਹਰ ਕੀਤੀ ਸੀਗੀ ਕਿ ਇਹਦੇ ਨਾਲ ਜਿਹੜੇ ਛੇਤੀ ਪਤਾ ਲੱਗਦਾ ਕਿ ਕਿੱਥੇ ਹਿੰਸਾ ਹੋ ਰਹੀ ਹੈ, ਕਿੱਥੇ ਲੋਕ ਤੋੜ-ਫੋੜ ਕਰ ਸਕਦੇ ਆ। ਸੋ ਕਹਿੰਦੇ ਕਿ ਇਹਦੇ ਤੇ ਬੈਨ ਹੋਣਾ ਚਾਹੀਦਾ, ਇਹ ਬੰਦ ਕਰ ਦੇਣਾ ਚਾਹੀਦਾ, ਅਸੀਂ ਕਰਾਂਗੇ ਇਹਨੂੰ ਬੰਦ। ਪਰ ਦੂਜੇ ਪਾਸੇ ਜਿਹੜੀਆਂ ਸਮਾਜਿਕ ਧਿਰਾਂ ਨੇ, ਜਿਹੜੀਆਂ ਖਾਸ ਕਰਕੇ ਵਿਰੋਧੀ ਧਿਰਾਂ ਨੇ, ਉਹ ਕਹਿੰਦੇ ਕਿ ਜਿਹੜੇ ਮੈਕਰੋਨ ਆ ਉਹ ਹੁਣ ਇੱਕ ਤਰੀਕੇ ਦੇ ਨਾਲ ਤਾਨਾਸ਼ਾਹ ਬਣਨ ਦੇ ਰਾਹ ਉੱਤੇ ਪੈ ਚੁੱਕੇ ਆ, ਕਿਉਂਕਿ ਇਹ ਜਿਹੜੀਆਂ ਪਲੇਟਫਾਰਮਸ ਨੇ ਇਹ ਜਸਟ ਇੱਕ ਸ਼ੇਅਰਿੰਗ ਆਫ ਇਨਫੋਰਮੇਸ਼ਨ ਦਾ ਸਾਧਨ ਨੇ, ਜ਼ਰੀਆ ਨੇ। ਇਹਦੇ ਰਾਹੀਂ ਪਤਾ ਲੱਗਦਾ ਕਿੱਥੇ ਕੀ ਹੋ ਰਿਹਾ। ਇਹ ਕਹਿਣਾ ਕਿ ਇਹ ਜ਼ਿੰਮੇਵਾਰ ਕਾਰਕ ਨੇ ਤਾਂ ਇਹ ਬੜੀ ਮੰਦਭਾਗੀ ਗੱਲ ਆ। ਉਹਨਾਂ ਨੇ ਕਿਹਾ ਕਿ ਇਹ ਚੀਜ਼ ਫਰਾਂਸ ਨੂੰ ਤਾਨਾਸ਼ਾਹੀ ਵੱਲ ਧੱਕ ਦੂਗੀ ਤੇ ਨਾਲ ਹੀ ਉਹਨਾਂ ਨੇ ਮੈਕਰੋਨ ਦੀ ਜਿਹੜੀ ਖੱਬੇ ਪੱਖੀ ਫਰਾਂਸ ਦੇ ਐਨਬੋਰਡ ਦੇ ਮੁਖੀ ਨੇ, ਮੈਥੋਲ ਡੇ ਪਨੋਟ, ਉਹਨਾਂ ਨੇ ਮੈਕਰੋਨ ਦੀ ਤੁਲਨਾ ਜਿਹੜੀ ਆ ਉਹ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਕੀਤੀ ਹੈ। ਉਹ ਕਹਿੰਦੇ ਕਿ ਉਹ ਇਸ ਤਰ੍ਹਾਂ ਬਿਹੇਵ ਕਰ ਰਹੇ ਨੇ ਜਿਵੇਂ ਕਿਮ ਜੋਂਗ ਉਨ ਜਿਹੜਾ ਬਿਹੇਵ ਕਰਦਾ, ਲੋਕਾਂ ਦੇ ਉੱਤੇ ਚੀਜ਼ਾਂ ਨੂੰ ਥੋਪਦਾ। ਹੁਣ ਤਕਰੀਬਨ 220 ਸ਼ਹਿਰਾਂ ਦੇ ਮੇਅਰਾਂ ਦੇ ਨਾਲ ਇਹ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਗੱਲਬਾਤ ਕੀਤੀ ਹੈ ਤੇ ਪਤਾ ਲੱਗਿਆ ਕਿ ਇਸ ਘਟਨਾ ਦੇ ਵਿੱਚ ਜਿਹੜਾ ਇੱਕ 17 ਸਾਲਾ ਮੁੰਡੇ ਨਾਹਲ ਦੀ ਮੌਤ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਫਰਾਂਸ ਦੇ ਵਿੱਚ ਜਿਹੜਾ ਹਿੰਸਾ ਦਾ ਦੌਰ ਹੈ ਉਹ ਲਗਾਤਾਰ ਜਾਰੀ ਹੈ। ਲੀ ਪੈਰਿਸੀਅਨ ਉੱਥੋਂ ਦਾ ਇੱਕ ਲੋਕਲ ਅਖਬਾਰ ਹੈ, ਜਿਹਦੇ ਮੁਤਾਬਕ ਨਾਹਲ ਅਲਜੀਰੀਆਈ ਨੌਜਵਾਨ ਦਾ ਮੂਲ ਦਾ ਇੱਕ ਨੌਜਵਾਨ ਸੀਗਾ, ਆਪਣੇ ਪਰਿਵਾਰ ਦਾ ਇਕਲੌਤਾ ਬੱਚਾ ਸੀ ਤੇ ਉਹਦੀ ਮਾਂ ਨੰਤੇਰੇ ਦੇ ਵਿਯੁਕਸ ਪੌਂਟ ਜ਼ਿਲ੍ਹੇ ਦੇ ਵਿੱਚ ਰਹਿੰਦੀ ਸੀਗੀ। ਉਹਦੇ ਪਿਤਾ ਬਾਰੇ ਪਤਾ ਨਹੀਂ ਹੈ ਕਿ ਕੌਣ ਉਹਦਾ ਪਿਤਾ ਸੀ, ਪਰ ਉਹ ਆਪਣੀ ਮਾਂ ਦੇ ਨਾਲ ਰਹਿ ਰਿਹਾ ਸੀ। ਉਹ ਨੌਜਵਾਨ 2021 ਤੋਂ ਸਨੇਸਰ ਸ਼ਹਿਰ ਦੇ ਲਾਈਸੀ ਲੂਇਸ ਬਲੇਰੀਓਟ ਦੇ ਵਿੱਚ ਪੜ੍ਹਦਾ ਸੀਗਾ ਤੇ ਇੱਥੇ ਹੀ ਉਹਨੇ ਪੜ੍ਹਦੇ ਇਲੈਕਟ੍ਰੀਸ਼ੀਅਨ ਵਜੋਂ ਪੇਸ਼ੇਵਰ ਯੋਗਤਾ ਜਿਹੜੀ ਆ ਉਹ ਹਾਸਲ ਕੀਤੀ। ਉਹ ਹੁਣ ਕੀ ਕਰਦਾ ਸੀਗਾ, ਉਹ ਪੀਜ਼ਾ ਡਿਲੀਵਰੀ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਸੀਗਾ ਤੇ ਉਹ ਦੱਸਦਾ ਹੈ ਕਿ ਉਹ ਇੱਕ ਅਜਿਹਾ ਬੱਚਾ ਸੀਗਾ ਜਿਹੜਾ ਸਮਾਜਿਕ ਤੇ ਪੇਸ਼ੇਵਰ ਤੌਰ ਤੇ ਸਿਸਟਮ ਦੇ ਵਿੱਚ ਫਿੱਟ ਹੋਣਾ ਚਾਹੁੰਦਾ ਸੀਗਾ। ਉਹ ਅਜਿਹਾ ਨਹੀਂ ਸੀ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਅਪਰਾਧ ਕਰਦਾ ਹੋਵੇ। ਉਹਦੇ ਇੱਕ ਜੈਫ ਪਿਊ ਨੇ, ਜਿਹੜੇ ਕਿ ਨਹੇਲ ਦੇ ਫੁੱਟਬਾਲ ਕਲੱਬ ਦੇ ਪ੍ਰਧਾਨ ਨੇ, ਉਹਨਾਂ ਨੇ ਇਸ ਅਖਬਾਰ ਨੂੰ ਦੱਸਿਆ ਤੇ ਉਹ ਕਹਿੰਦੇ ਕਿ ਆਪਣੇ ਗਲੀ ਗਵਾਂਢ, ਆਸ ਪੜੋਸ ਦੇ ਵਿੱਚ ਨੇੜੇ ਤੇੜੇ ਦੇ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਬਹੁਤ ਹਰਮਨ ਪਿਆਰਾ ਸੀਗਾ। ਹੋਇਆ ਕਿ ਜਦੋਂ ਇਹ ਮੁੰਡਾ ਕਾਰ ਤੇ ਇੱਕ ਸਵਾਰੀ ਨੂੰ ਛੱਡਣ ਜਾ ਰਿਹਾ ਸੀ, ਟੈਕਸੀ ਵੀ ਚਲਾਉਂਦਾ ਸੀ ਇਹ, ਉਹਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ, ਜਿਹਦੇ ਕਰਕੇ ਫਰਾਂਸ ਦੇ ਵਿੱਚ ਹਿੰਸਾ ਭੜਕੀ ਹੈ। ਇਹਨੂੰ ਕਿਸੇ ਪੁਲਿਸ ਅਫਸਰ ਨੇ ਰੋਕਿਆ ਨੰਟੇਰੇ ਰੇਲਵੇ ਸਟੇਸ਼ਨ ਦੇ ਲਾਗੇ ਛਾਗੇ। ਉਸ ਤੋਂ ਬਾਅਦ ਪੁਲਿਸ ਅਫਸਰ ਤੋਂ ਜਦੋਂ ਇਹਨੇ ਰੋਕਿਆ, ਪਤਾ ਨਹੀਂ ਇਹਨੂੰ ਪਤਾ ਨਹੀਂ ਲੱਗਿਆ ਜਾਂ ਇਹਨੂੰ ਲੱਗ ਗਿਆ, ਇਹ ਮੁੰਡਾ ਰੁਕਿਆ ਨਹੀਂ, ਕਾਰ ਦੇ ਵਿੱਚ ਇਹ ਸਵਾਰੀ ਸੀ। ਪੁਲਿਸ ਵਾਲਾ ਜਦੋਂ ਇਹਦੇ ਕੋਲੇ ਜਾਂਦਾ ਹੈ ਤੇ ਉਹ ਜਾ ਕੇ ਇਹਨੂੰ ਸ਼ੂਟ ਕਰ ਦਿੰਦਾ। ਉਸ ਤੋਂ ਬਾਅਦ ਇਹ ਮੁੰਡੇ ਦੀ ਮੌਤ ਹੋ ਜਾਂਦੀ ਹੈ ਤੇ ਪਰ ਉਸ ਤੋਂ ਬਾਅਦ ਲੋਕ ਜਿਹੜੇ ਨੇ ਇਸ ਮਸਲੇ ਦੇ ਵਿੱਚ
ਗੁੱਸੇ ਹੋ ਜਾਂਦੇ ਨੇ, ਲੋਕ ਵਾਇਲੈਂਟ ਹੋ ਜਾਂਦੇ ਨੇ। 2 ਤਰ੍ਹਾਂ ਦੇ ਇਲਜ਼ਾਮ ਪੁਲਿਸ ਤੇ ਲੱਗਦੇ ਨੇ। ਪਹਿਲਾਂ ਤਾਂ ਇਹ ਕਿ ਉਹ ਅਲਜੀਰੀਆ ਮੂਲ ਦਾ ਨੌਜਵਾਨ ਸੀ, ਇਸ ਕਰਕੇ ਨਿਸ਼ਾਨਾ ਬਣਾਇਆ ਗਿਆ। ਦੂਜਾ ਇਹ ਕਿ ਪੁਲਿਸ ਜਿਹੜੀ ਆ ਉਹ ਆਪਣੇ ਆਪ ਨੂੰ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਨਾ ਹੋ ਕੇ ਆਪਣੇ ਆਪ ਨੂੰ ਤਾਨਾਸ਼ਾਹ ਵਾਂਗੂ ਜਿਹੜਾ ਉਹ ਟਰੀਟ ਕਰਦੀ ਹੈ ਲੋਕਾਂ ਦੇ ਨਾਲ ਬੜੇ ਭੱਦੇ ਤਰੀਕੇ ਦੇ ਨਾਲ। ਤਾਂ ਇਹ ਜਿਹੜਾ ਇਸ ਪੂਰਾ ਜੋ ਘਟਨਾਕ੍ਰਮ ਆ ਫਰਾਂਸ ਦੇ ਵਿੱਚ ਉਹਦਾ ਤੱਤਸਾਰ ਹੈ। ਇੱਕ ਵਾਰ ਫਿਰ ਤੋਂ ਫਰਾਂਸ ਦੇ ਵਿੱਚ ਹਾਈ ਅਫੀਸ਼ੀਅਲਸ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਹਿੰਸਾ ਹੈ ਉਹ ਹੁਣ ਰੁਕੀ ਹੋਈ ਹੈ।